ਦੋਸਤੋ, ਸਭ ਤੋਂ ਪਹਿਲਾਂ ਮੈਂ ਮੋਹਨ ਨੂੰ ਵਧਾਈ ਦਿੰਦਾ। ਮੈਂ ਇਹ ਪਰਚਾ ਨਹੀਂ, ਪਰਚੀ ਜੀ ਆ ਮੇਰੀ ਛੋਟੀ ਜੀ, ਅਤੇ ਮੈਂ ਲਿਖਣ ਦੀ ਕੋਸ਼ਿਸ਼ ਕੀਤੀ ਆ ਵੀ ਹਾਈਕੂ ਦੇ ਬਾਰੇ ਜਿੰਨੀ ਕੁ ਜਾਣਕਾਰੀ ਮੈਨੂੰ ਜਿਵੇਂ ਲੱਗਦਾ ਹਾਈਕੂ ਕਿੱਦਾਂ ਦਾ ਹੁੰਦਾ। ਮੋਹਨ ਦੀ ਇਹ ਕਿਤਾਬ ਤਰੇਲ ਦੇ ਤੁਪਕੇ ਹਾਈਕੂ ਦੀ ਕਿਤਾਬ ਹੈ। ਪੰਜਾਬੀ ਵਿੱਚ ਇਹ ਵਿਧੀ ਨਵੀਂ ਪ੍ਰਵੇਸ਼ ਕੀਤੀ ਹੈ। ਭਾਵੇਂ ਇਸ ਦਾ ਸੰਬੰਧ ਜਾਪਾਨੀ ਕਵਿਤਾ ਨਾਲ ਜੁੜਦਾ ਹੈ, ਪਰ ਫਿਰ ਵੀ ਸਮੇਂ ਨੂੰ ਬਚਾਉਣ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਨੂੰ ਸਾਹਿਤ ਨਾਲ ਜੋੜਨ ਦਾ ਵਸੀਲਾ ਵੀ ਤਾਂ ਹੈ। ਇਹ ਜਦੋਂ ਕਿਵੇਂ ਪੰਜਾਬੀ ਵਿੱਚ ਆਈ, ਇਹਦੇ ਬਾਰੇ ਮੋਹਨ ਨੇ ਆਪਣੀ ਕਿਤਾਬ ਦੇ ਮੁੱਖ ਬੰਦ ਵਿੱਚ ਲਿਖ ਦਿੱਤਾ ਹੈ। ਸੋ ਉਸ ਦਾ ਵਿਸਤਾਰ ਕਰਨਾ ਮੈਂ ਸੋਚਦਾ ਹਾਂ, ਪਰ ਬਣਦਾ ਨਹੀਂ, ਕਿਉਂਕਿ ਹਾਈਕੂ ਦੀ ਤਹੀਨ ਨਾ ਹੋ ਜਾਵੇ। ਮੋਹਨ ਵਰਗਾ ਸ਼ਾਇਰ ਹੀ ਹਾਈਕੂ ਦੀ ਕਿਤਾਬ ਲਿਖ ਸਕਦਾ ਹੈ, ਜੋ ਆਪਣੀ ਵੱਡੀ ਗੱਲ ਨੂੰ 2-3 ਸਤਰਾਂ ਵਿੱਚ ਕਹਿ ਸਕਦਾ ਹੋਵੇ। ਅਤੇ ਅਖੀਰ ਵਿੱਚ ਮੈਂ ਇਹ ਹੀ ਕਹਿ ਸਕਦਾ ਹਾਂ ਕਿ ਹਾਈਕੂ ਹਿਚਕੀ ਵਰਗਾ ਹੁੰਦਾ। ਜਿਵੇਂ ਹਿਚਕੀ ਆਉਣ ਨਾਲ ਬਾਅਦ ਵਿੱਚ ਸਰੀਰ ਅੰਦਰ ਝੁੰਚਣੀ ਛਿੜਦੀ ਹੈ ਅਤੇ ਉਸ ਤੋਂ ਬਾਅਦ ਸ਼ਾਂਤੀ ਮਹਿਸੂਸ ਕਰੀਦੀ ਹੈ, ਇਸੇ ਤਰ੍ਹਾਂ ਹਾਈਕੂ ਪੜ੍ਹਨ ਨਾਲ ਮਨ ਅੰਦਰ ਹਿਲਚੁਲ ਹੁੰਦੀ ਹੈ ਅਤੇ ਉਸ ਤੋਂ ਬਾਅਦ ਤ੍ਰਿਪਤੀ ਵੀ। ਸੋ ਮੇਰੇ ਵੱਲੋਂ ਮੋਹਨ ਨੂੰ ਇਸ ਹਾਈਕੂ ਦੀ ਕਿਤਾਬ ਦੀ ਬਹੁਤ ਵਧਾਈ ਹੋਵੇ। ਅਤੇ ਇੱਕ ਹਾਈਕੂ ਕਿ MC ਨੇ ਕਿਹਾ ਸਮੇਂ ਦੀ ਘਾਟ ਹੈ, MC ਨੇ ਕਿਹਾ ਸਮੇਂ ਦੀ ਘਾਟ ਹੈ, ਅਤੇ ਅਸੀਂ ਪੜ੍ਹ ਦਿੱਤਾ ਹਾਈਕੂ। ਥੈਂਕ ਯੂ। ਇਹ ਅਸਲੀ ਹਾਈਕੂ ਦਾ। Oh boy, thank you, that was great। ਇਹ ਚਾਹੀਦਾ ਸੀ ਜਰਾ ਕਿ ਸੁਸਤੀ ਜੀ ਲੱਤੇ।